ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਤੇ ਖਬਰਾਂ ਬਾਰੇ ਕਰਾਂਗੇ ਖਾਸ ਚਰਚਾ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਪ੍ਰੋਗਰਾਮ ਦੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ 415909 0503 ਤੇ ਗੱਲ ਕਰ ਸਕਦੇ ਹੋ। ਬਿਸਲਾ ਫੈਮਿਲੀ ਫਰੈਜ਼ਨੋ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਜਿਹੜਾ ਚਾਈਨੀਜ਼ ਬੈਲੂਨ ਚਾਈਨੀਜ਼ ਸਪਾਈ ਬਲੂਨ ਦੇਖਿਆ ਗਿਆ, ਸ਼ੱਕੀ ਚਾਈਨੀਜ਼ ਸਪਾਈ ਬਲੂਨ, ਤਾਂ ਉਸ ਮਸਲੇ ਨੂੰ ਲੈ ਕੇ ਜਿਹੜਾ ਸਿਆਸਤ ਵੀ ਹੁਣ ਤੇਜ਼ ਹੋ ਚੁੱਕੀ ਹੈ। ਕੈਨੇਡਾ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਮਿਲਾਨੀ ਜੋਲੀ ਨੇ ਇਹ ਗੱਲ ਕਹੀ ਹੈ ਕਿ ਹੁਣ ਓਟਵਾ ਨੇ ਚਾਈਨੀਜ਼ ਅੰਬੈਸਡਰ ਨੂੰ ਸਮਨ ਕੀਤੇ ਨੇ। ਇਹ ਜਿਹੜੀਆਂ ਚਾਈਨੀਜ਼ ਸਪਾਈ ਬੈਲੂਨ ਦੀਆਂ ਰਿਪੋਰਟਸ ਆਉਣ ਤੋਂ ਬਾਅਦ ਹੁਣ ਇਹ ਜਿਹੜੇ ਸਮਨਡ ਨੇ ਉਹ ਚਾਈਨਾ ਦੇ ਅੰਬੈਸਡਰ ਨੂੰ ਮਾਫ ਕਰਨਾ ਉਹਨੂੰ ਕੀਤੇ ਗਏ ਨੇ। ਤਾਂ ਇਹ ਦੱਸਦੇ ਚੱਲੀਏ ਕਿ ਇੱਕ ਸ਼ੱਕੀ ਗੁਬਾਰਾ ਦੇਖਣ ਤੋਂ ਬਾਅਦ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਜਿਹੜਾ ਉਹ ਹਰਕਤ ਦੇ ਵਿੱਚ ਆਇਆ ਸੀ। ਸਰਵੇਲੈਂਸ ਬੈਲੂਨ ਦਾ ਪਤਾ ਲੱਗਣ ਤੋਂ ਬਾਅਦ ਅਸਮਾਨ ਦੇ ਵਿੱਚ, ਤੇ ਇਹ ਕਹਿਣਾ ਹੈ ਕਿ ਇਸ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦਾ ਕਹਿਣਾ ਹੈ ਕਿ ਕੈਨੇਡਾ ਸੰਵੇਦਨਸ਼ੀਲ ਜਾਣਕਾਰੀ ਵਿਦੇਸ਼ੀ ਖੂਫੀਆ ਤੰਤਰ ਦੇ ਹੱਥ ਲੱਗਣ ਤੋਂ ਬਚਾਉਣ ਦੇ ਲਈ ਅਮਰੀਕਾ ਦੇ ਨਾਲ ਰਲ ਕੇ ਕੰਮ ਕਰ ਰਿਹਾ। ਅਮਰੀਕਾ ਦਾ ਕਹਿਣਾ ਇਹ ਹੈ ਕਿ ਉਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੀ ਏਅਰ ਸਪੇਸ ਦੇ ਵਿੱਚ ਇੱਕ ਚੀਨੀ ਸਰਵੇਲੈਂਸ ਬਲੂਨ ਨੂੰ ਟਰੈਕ ਕੀਤਾ ਜਾ ਰਿਹਾ ਹੈ। ਇਹ ਬਲੂਨ ਚੀਨ ਦਾ ਹੋਣ ਦਾ ਸ਼ੱਕ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਨੂੰ ਇਸ ਲਈ ਨਹੀਂ ਫੁੰਡਿਆ ਗਿਆ ਤਾਂ ਕਿ ਜ਼ਮੀਨ ਉੱਤੇ ਇਸ ਦੇ ਡਿੱਗਣ ਦੇ ਨਾਲ ਲੋਕ ਜ਼ਖਮੀ ਨਾ ਹੋ ਜਾਣ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਅਤੇ ਕੈਨੇਡੀਅਨ ਆਰਮਡ ਫੋਰਸਿਸ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਦੇ ਵਿੱਚ ਆਖਿਆ ਗਿਆ ਹੈ ਕਿ ਬੈਲੂਨ ਦੀ ਹਰੇਕ ਹਰਕਤ ਉੱਤੇ ਨਾਰਥ ਅਮਰੀਕਨ ਐਰੋਸਪੇਸ ਡਿਫੈਂਸ ਕਮਾਂਡ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਉਧਰ ਦੂਜੇ ਪਾਸੇ ਤਾਜ਼ਾ ਖਬਰਾਂ ਦੇ ਮੁਤਾਬਕ ਜਿਹੜਾ ਚਾਈਨੀਜ਼ ਬੈਲੂਨ ਦੇਖਿਆ ਗਿਆ ਯੂਐਸ ਤੇ ਯੂਐਸ ਤੇ ਕੈਨੇਡਾ ਦੇ ਆਸਮਾਨ ਦੇ ਵਿੱਚ, ਤਾਂ ਇਹ ਬੀਜਿੰਗ ਦੇ ਵੱਲੋਂ ਇੱਕ ਖਬਰ ਆ ਰਹੀ ਹੈ। ਸੀਬੀਸੀ ਨਿਊਜ਼ ਨੇ ਇਹ ਖਬਰ ਨੂੰ ਪ੍ਰਕਾਸ਼ਿਤ ਕੀਤਾ ਕਿ ਅਸੀਂ ਵੈਦਰ ਰਿਸਰਚ ਵਾਸਤੇ ਇਹ ਜਿਹੜਾ ਬੈਲੂਨ ਆ ਉਹ ਛੱਡਿਆ। ਉਧਰ ਦੂਜੇ ਪਾਸੇ ਬਲਿੰਕਨ ਨੇ ਆਪਣੀ ਜਿਹੜੀ ਵਿਜ਼ਿਟ ਸੀ ਚਾਈਨਾ ਦੀ ਉਹਨੂੰ ਪੋਸਟਪੋਨ ਕਰ ਦਿੱਤਾ। ਸੋ ਇੱਕ ਬਹੁਤ ਵੱਡਾ ਮੁੱਦਾ ਇਸ ਵੇਲੇ ਬਣ ਗਿਆ। ਤੇ ਕੈਨੇਡਾ ਨੇ ਵੀ ਓਟਵਾ ਵੱਲੋਂ ਵੀ ਰਾਜਧਾਨੀ ਵੱਲੋਂ ਵੀ ਆਪਣਾ ਇੱਕ ਜਿਹੜਾ ਸਮਨ ਹੈ ਉਹ ਭੇਜਿਆ ਗਿਆ ਚਾਈਨੀਜ਼ ਅੰਬੈਸਡਰ ਨੂੰ। ਸੋ ਹੁਣ ਇਸ ਨੂੰ ਲੈ ਕੇ ਜਿਹੜੀ ਸਿਆਸਤ ਆ ਪੂਰੀ ਤਰ੍ਹਾਂ ਦੇ ਨਾਲ ਤੇਜ਼ ਹੋ ਚੁੱਕੀ ਹੈ। ਦੋਨਾਂ ਮੁਲਕਾਂ ਦੀਆਂ ਏਜੰਸੀਜ਼, ਦੋਨਾਂ ਮੁਲਕਾਂ ਦੇ ਜਿੰਨੇ ਵੀ ਹਾਇਰ ਪੋਸਟਸ ਲੋਕ ਨੇ, ਚਾਹੇ ਉਹ ਸਿਆਸਤ ਦੇ ਵਿੱਚ ਨੇ, ਚਾਹੇ ਉਹ ਅਫਸਰਸ਼ਾਹੀ ਦੇ ਵਿੱਚ ਨੇ, ਚਾਹੇ ਉਹ ਏਜੰਸੀਆਂ ਦੇ ਨਾਲ ਜੁੜੇ ਨੇ, ਤਾਂ ਇਸ ਬੈਲੂਨ ਤੋਂ ਬਾਅਦ ਹੁਣ ਉਹ ਹਰਕਤ ਦੇ ਵਿੱਚ ਨੇ। ਤਾਂ ਤਰ੍ਹਾਂ ਤਰ੍ਹਾਂ ਦੀਆਂ ਖੋਜਾਂ ਜਾਂ ਤਰ੍ਹਾਂ ਤਰ੍ਹਾਂ ਦੀਆਂ ਕਿਆਸਾਂ ਰਹੀਆਂ, ਥਿਊਰੀਜ਼ ਇਸ ਬੈਲੂਨ ਨੂੰ ਲੈ ਕੇ ਦਿੱਤੀਆਂ ਜਾ ਰਹੀਆਂ ਨੇ। 3 ਅਹਿਮ ਡਿਵੈਲਪਮੈਂਟਸ ਹੋਈਆਂ ਨੇ। ਬਲਿੰਕਨ ਨੇ ਆਪਣੀ ਜਿਹੜੀ ਚਾਈਨਾ ਵਿਜ਼ਿਟ ਆ ਉਹਨੂੰ ਪੋਸਟਪੋਨ ਕਰ ਦਿੱਤਾ ਹੈ ਬੈਲੂਨ ਦੇ ਸਾਹਮਣੇ ਆਉਣ ਤੋਂ ਬਾਅਦ, ਬੈਲੂਨ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ। ਉਸ ਤੋਂ ਬਾਅਦ ਬੀਜਿੰਗ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਚਾਈਨੀਜ਼ ਬੈਲੂਨ ਹੈ ਜਿਹੜਾ ਯੂਐਸ ਦੇ ਆਸਮਾਨ ਦੇ ਵਿੱਚ ਦੇਖਿਆ ਗਿਆ, ਇਹ ਵੈਦਰ ਰਿਸਰਚ ਵਾਸਤੇ ਛੱਡਿਆ ਗਿਆ ਸੀਗਾ। ਤੇ ਹੁਣ ਕੈਨੇਡਾ ਦੇ ਹਵਾਲੇ ਤੋਂ ਵੀ ਇਹ ਖਬਰ ਆ ਰਹੀ ਹੈ ਕਿ ਓਟਵਾ ਨੇ ਵੀ ਆਪਣੇ ਜਿਹੜੇ ਸਮਨ ਨੇ ਰਾਜਧਾਨੀ ਵੱਲੋਂ ਕੈਨੇਡਾ ਵੱਲੋਂ ਉਹ ਭੇਜੇ ਜਾ ਚੁੱਕੇ ਨੇ ਚਾਈਨੀਜ਼ ਅੰਬੈਸਡਰ ਨੂੰ। ਸੋ ਵੱਧਦੇ ਹਾਂ ਆਪਾਂ ਅਗਲੀ ਖਬਰ ਦੇ ਵੱਲ ਤੇ ਗੱਲ ਕਰਦੇ ਹਾਂ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ। ਇਹਨਾਂ ਵੱਲੋਂ ਟੋਰਾਂਟੋ ਦੇ ਵਿੱਚ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ। ਇਹ ਮੀਟਿੰਗ ਉਸ ਸਮੇਂ ਹੋਣ ਜਾ ਰਹੀ ਹੈ ਜਦੋਂ ਚਾਰੇ ਪਾਸਿਆਂ ਤੋਂ ਮਹਿੰਗਾਈ ਦੀ ਮਾਰ ਕੈਨੇਡੀਅਨਜ਼ ਨੂੰ ਪੈ ਰਹੀ ਹੈ। ਇੱਕ ਪਾਸੇ ਮਹਿੰਗਾਈ ਸਾਰੇ ਹੱਦਾਂ ਬੰਨੇ ਟੱਪ ਚੁੱਕੀ ਹੈ ਤੇ ਦੂਜੇ ਪਾਸੇ ਵਿਆਜ ਦਰਾਂ ਦੇ ਵਿੱਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਤੇ ਪਹਿਲਾਂ ਨਾਲੋਂ 1 ਸਾਲ ਪਹਿਲਾਂ ਨਾਲੋਂ ਇਸ ਸਮੇਂ ਕਿਤੇ ਜ਼ਿਆਦਾ ਵਿਆਜ ਦਰਾਂ ਵੱਧ ਚੁੱਕੀਆਂ ਨੇ। ਬੈਂਕ ਆਫ ਕੈਨੇਡਾ ਵੱਲੋਂ ਪਿਛਲੇ ਹਫ਼ਤੇ ਹੀ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਤੇ ਹੁਣ ਇਹ ਵਿਆਜ ਦਰਾਂ 4.5% ਤੱਕ ਪਹੁੰਚ ਚੁੱਕੀਆਂ ਨੇ। ਪਰ ਬੈਂਕ ਨੇ ਇਹ ਵੀ ਸੰਕੇਤ ਦਿੱਤਾ ਸੀਗਾ ਕਿ ਹੁਣ ਇਸ ਤੋਂ ਜ਼ਿਆਦਾ ਇਹਨਾਂ ਵਿਆਜ ਦਰਾਂ ਦੇ ਵਿੱਚ ਕੋਈ ਹੋਰ ਵਾਧਾ ਨਹੀਂ ਕੀਤਾ ਜਾਊਗਾ।
ਅਰਥਚਾਰੇ ਦੇ ਮੱਠੇ ਪੈਣ ਦੇ ਸੰਕੇਤ ਨੇ, ਜਦਕਿ ਮਹਿੰਗਾਈ ਦਸੰਬਰ ਦੇ ਵਿੱਚ 6.3% ਪਹੁੰਚੀ ਹੋਈ ਸੀ। ਖਾਣੇ ਦੀਆਂ ਕੀਮਤਾਂ ਉਚੇਚੇ ਤੌਰ ਉੱਤੇ ਕਾਫੀ ਜ਼ਿਆਦਾ ਵੱਧ ਚੁੱਕੀਆਂ ਨੇ। ਇਸੇ ਦੌਰਾਨ ਦੱਸਣਾ ਇਹ ਬਣਦਾ ਹੈ ਕਿ ਲੇਬਰ ਮਾਰਕੀਟ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ, ਪਰ ਬੇਰੁਜ਼ਗਾਰੀ ਦਰ ਦਸੰਬਰ ਦੇ ਵਿੱਚ ਕਾਫੀ ਮੱਠੀ ਪੈ ਗਈ ਹੈ, ਜੋ ਕਿ 5% ਬਣਦੀ ਹੈ। ਵੱਧਦੇ ਹਾਂ ਅਗਲੀ ਖਬਰ ਦੇ ਵੱਲ ਤੇ ਰੁਖ ਕਰਦੇ ਹਾਂ ਕੈਲਗਰੀ ਦਾ। ਕੈਲਗਰੀ ਦੇ ਵਿੱਚ ਮਹਿੰਗਾਈ ਨੇ ਲੋਕਾਂ ਦਾ ਪਹਿਲਾਂ ਹੀ ਇੱਕ ਝੂਮਰ ਕੱਢਿਆ ਹੋਇਆ ਤੇ ਹੁਣ ਕੈਲਗਰੀ ਦੇ ਵਿੱਚ ਜਿਹੜੇ ਲੋਕ ਕਿਰਾਏ ਤੇ ਰਹਿੰਦੇ ਨੇ ਉਹਨਾਂ ਨੂੰ ਇੱਕ ਹੋਰ ਝਟਕਾ ਲੱਗਣ ਜਾ ਰਿਹਾ, ਜਾਂ ਕਹਿ ਸਕਦੇ ਹਾਂ ਕਿ ਲੱਗ ਚੁੱਕਿਆ, ਕਿਉਂਕਿ ਰਿਸਰਚ ਜਿਹੜੀ ਹੈ ਉਹ ਇਹ ਗੱਲ ਕਹਿ ਰਹੀ ਹੈ ਕਿ ਕੈਲਗਰੀ ਦੇ ਵਿੱਚ ਜਿਹੜੇ ਲੋਕ ਰੈਂਟਲਸ ਨੇ, ਜਿਹੜੇ ਕਿਰਾਏ ਦੇ ਉੱਤੇ ਰਹਿੰਦੇ ਨੇ, ਤਾਂ ਉਹਨਾਂ ਨੂੰ ਪਹਿਲਾਂ ਹੀ ਵੱਧ ਚੁੱਕੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ rentals.ca ਨੇ ਇੱਕ ਸਰਵੇ ਕੀਤਾ ਹੈ ਤੇ ਉਹਨਾਂ ਦਾ ਇਹ ਦਾਅਵਾ ਹੈ ਕਿ ਜਨਵਰੀ 2023 ਦੇ ਵਿੱਚ ਜਿਹੜੀ 1 ਬੈਡਰੂਮ ਦੀ ਕੀਮਤ ਹੈ ਰੈਂਟ ਦੀ, ਉਹ 20% ਵੱਧ ਚੁੱਕੀ ਹੈ ਪਿਛਲੇ ਸਾਲ ਦੇ ਦਸੰਬਰ ਮਹੀਨੇ ਨਾਲੋਂ, ਤੇ ਹੁਣ ਵੱਧ ਕੇ ਉਹ $1497 ਪਰ ਮੰਥ ਹੋ ਚੁੱਕੀ ਹੈ। ਇਸੇ ਤਰ੍ਹਾਂ ਜਿਹੜੇ ਦੂਜੇ ਆંકੜੇ ਨੇ ਉਹ ਸ਼ੋਅ ਕਰ ਰਹੇ ਨੇ ਕਿ ਜਿਹੜੀ 2 ਬੈਡਰੂਮ ਯੂਨਿਟ ਹੈ ਉਹਦੀ ਜਿਹੜੀ ਪ੍ਰਾਈਸ ਹੈ ਉਹ 18% ਵੱਧ ਚੁੱਕੀ ਹੈ, ਤੇ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਘੱਟੋ ਘੱਟ ਤੁਹਾਨੂੰ $1854 ਤੋਂ ਘੱਟ ਨਹੀਂ ਮਿਲੇਗੀ। ਸੋ ਇਸੇ ਤਰ੍ਹਾਂ ਜਿਹੜੀ ਕਿ ਕੈਲਗਰੀ ਦੇ ਹੋਰ ਇਲਾਕੇ ਨੇ ਉੱਥੇ ਵੀ ਐਕਸਪੈਕਟ ਕੀਤਾ ਜਾ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਵਾਧੇ ਨੇ ਰੈਂਟ ਦੇ ਦਰਾਂ ਦੇ ਵਿੱਚ ਜਾਂ ਰੈਂਟ ਦੇ ਰੇਟਸ ਦੇ ਵਿੱਚ, ਤਾਂ ਉਹ ਹੋਰ ਵੀ ਵੱਧ ਸਕਦੇ ਨੇ। ਤਾਂ ਜਿਹੜਾ 3 ਬੈਡਰੂਮ ਰੈਂਟਲਸ ਨੇ ਇਸ ਵੇਲੇ ਉਹ ਐਕਸਪੈਕਟ ਕੀਤਾ ਜਾ ਰਿਹਾ ਕਿ ਸ਼ਾਇਦ ਹੁਣ ਉਹ 10 ਤੋਂ 12% ਹੀ ਵਧਣ, ਪਰ ਲੋਕਾਂ ਦਾ ਇਹ ਕਹਿਣਾ ਹੈ ਕਿ ਪਹਿਲਾਂ ਹੀ ਮਹਿੰਗਾਈ ਤੇ ਪਹਿਲਾਂ ਹੀ ਜਿਹੜੀ ਲੋਕ ਜ਼ਿੰਦਗੀ ਦੇ ਵਿੱਚ ਕਈ ਹੋਰ ਤਰ੍ਹਾਂ ਦੀਆਂ ਦਿੱਕਤਾਂ ਦੇ ਨਾਲ ਜੂਝ ਰਹੇ ਨੇ, ਵਿਆਜ ਦਰਾਂ ਵੀ ਵੱਧ ਰਹੀਆਂ ਨੇ, ਤਾਂ ਉਸ ਤੋਂ ਬਾਅਦ ਜੇਕਰ ਇਹ ਵੀ ਵੱਧਦੇ ਨੇ ਤਾਂ ਇਹ ਵੀ ਇੱਕ ਰੈਂਟ ਤੇ ਰਹਿਣ ਵਾਲਿਆਂ ਦੇ ਲਈ ਇੱਕ ਬਹੁਤ ਵੱਡਾ ਝਟਕੇ ਦੀ ਤਰ੍ਹਾਂ। ਕੈਲਗਰੀ ਦੇ ਵਿੱਚ ਇੱਕ ਮਸਾਜ ਥੈਰੇਪਿਸਟ ਨੂੰ ਚਾਰਜਡ ਕੀਤਾ ਗਿਆ ਸੈਕਸੁਅਲ ਅਸੌਲਟ ਦੇ ਦੋਸ਼ਾਂ ਦੇ ਤਹਿਤ, ਤੇ ਇਹਦੇ ਉੱਤੇ ਦੋਸ਼ ਜਨਵਰੀ ਮਹੀਨੇ ਦੇ ਵਿੱਚ ਇਹਦੇ ਕਲਾਇੰਟ ਨੇ ਲਾਏ ਸਨ। ਰਹਿਮਾ ਗੋਲਡ ਫਿਜ਼ੀਓਥੈਰੇਪੀ ਹੈ ਜਿਹੜੀ ਕਿ 2323 2323 ਐਵੀਨਿਊ ਤੇ ਪੈਂਦੀ ਹੈ, ਤੇ ਜਨਵਰੀ 28 ਦੀ ਇਹ ਘਟਨਾ ਹੈ ਜਦੋਂ ਇੱਕ ਵਿਕਟਮ ਨੇ ਜਿਹੜਾ ਕਿ ਇਸ ਦਾ ਕਲਾਇੰਟ ਸੀਗਾ, ਤੇ ਇਹ ਜਿਹੜਾ ਬੰਦਾ ਦੱਸਿਆ ਗਿਆ ਇਹਦਾ ਨਾਂ ਜਨੇਸੀ ਕੈਪ ਹੈ, 51 ਸਾਲ ਦੀ ਉਮਰ ਹੈ, ਕੈਲਗਰੀ ਦਾ ਰਹਿਣ ਵਾਲਾ, ਤੇ ਇੱਕ ਇੰਡੀਪੈਂਡੈਂਟ ਕੰਟਰੈਕਟਰ ਹੈ ਰਹਿਮਾ ਗੋਲਡ ਫਿਜ਼ੀਓਥੈਰੇਪੀ ਦੇ ਨਾਲ, ਇਹਨਾਂ ਦੇ ਨਾਲ ਕੰਮ ਕਰਦਾ। ਤਾਂ ਉਦੋਂ ਇੱਕ ਦੋਸ਼ ਲਾਇਆ ਸੀਗਾ ਕਿ ਇਹਨੇ ਜਦੋਂ ਉਹ ਇੱਕ ਅਪਾਇੰਟਮੈਂਟ ਜਿਹੜੀ ਕਿ ਪਹਿਲਾਂ ਹੀ ਸਕੈਜੂਲਡ ਸੀਗੀ ਉਸ ਅਪਾਇੰਟਮੈਂਟ ਤੇ ਆਇਆ ਸੀ, ਤਾਂ ਉਦੋਂ ਇਹਦੇ ਜਿਹੜਾ ਜਨੇਸੀ ਕੇਪ ਆ 51 ਸਾਲ ਆ, ਇਹਨੇ ਉਹਦੇ ਨਾਲ ਗਲਤ ਤਰੀਕੇ ਨਾਲ ਉਹਨੂੰ ਛੂਹਿਆ ਸੀਗਾ। ਹੁਣ ਇਹਦੇ ਉੱਤੇ ਜਿਹੜੇ ਚਾਰਜ ਲਾਏ ਗਏ ਨੇ ਉਹ 1 ਕਾਊਂਟ ਆਫ ਸੈਕਸ਼ੂਅਲ ਅਸੌਲਟ ਦੇ ਲੱਗੇ ਨੇ, ਤੇ ਇਹਨੂੰ ਮਾਰਚ 29 ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਸੋ ਪੁਲਿਸ ਨੇ ਤਾਂ ਹੁਣ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਵਿਕਟਮ ਹੈਗਾ ਜਨੇਸੀ ਕੇਪ ਦਾ 51 ਸਾਲਾ ਜਿਹੜਾ ਬੰਦਾ ਵਾ ਕੈਲਗਰੀ ਦਾ ਰਹਿਣ ਵਾਲਾ, ਜੇਕਰ ਉਹਨੇ ਪਹਿਲਾਂ ਵੀ ਪਾਸਟ ਦੇ ਵਿੱਚ ਵੀ ਪਹਿਲਾਂ ਵੀ ਉਹਨੇ ਕਿਸੇ ਨਾਲ ਗਲਤ ਹਰਕਤ ਕੀਤੀ ਹੈ ਜਾਂ ਉਹ ਗਲਤ ਤਰੀਕੇ ਨਾਲ ਕਿਸੇ ਨਾਲ ਪੇਸ਼ ਆਇਆ ਮਾਫ ਕਰਨਾ, ਤਾਂ ਉਦੋਂ ਉਹ ਆਪਣੀ ਜਿਹੜੀ ਸ਼ਿਕਾਇਤ ਆ ਉਹ ਪੁਲਿਸ ਨੂੰ ਦੇ ਸਕਦੇ ਨੇ। ਇਸ ਬਾਬਤ ਪੁਲਿਸ ਨੇ ਇੱਕ ਨੰਬਰ ਵੀ ਜਾਰੀ ਕੀਤਾ 4032661234। ਸੋ ਇਹਦੇ ਤੇ ਜੇਕਰ ਕੋਈ ਵੀ ਇਸ ਤੋਂ ਪਹਿਲਾਂ ਦਾ ਕੋਈ ਵਿਕਟਮ ਹੈ ਸੈਕਸ਼ੂਅਲ ਅਸੌਲਟ ਦਾ, ਤਾਂ ਉਹ ਆਪਣੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਸਕਦਾ ਹੈ। ਅਬੀਗਾਲੀ ਓਸ਼ੋ ਜਿਹੜੇ ਕਿ ਕਲੀਨਿਕ ਦੇ ਡਾਇਰੈਕਟਰ ਨੇ ਰਹਿਮਾ ਗੋਲਡ ਫਿਜ਼ੀਓਥੈਰੇਪੀ ਦੇ, ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹਨੂੰ ਬੰਦੇ ਨੂੰ ਕੇਪ ਨੂੰ ਟਰਮੀਨੇਟ ਕਰ ਦਿੱਤਾ ਤੇ ਇਹਦਾ ਕੰਟਰੈਕਟ ਵੀ ਜਿਹੜਾ ਉਹ ਖਤਮ ਕਰ ਦਿੱਤਾ ਸੀ, ਤੇ ਅਸੀਂ ਪੁਲਿਸ ਦੇ ਨਾਲ ਜਿਹੜੀ ਪੂਰੀ ਇਸ ਸਮੇਂ ਜੋ ਇੱਕ ਤਰੀਕੇ ਦੇ ਨਾਲ ਜੁਆਇੰਟ ਜਿਹੜਾ ਉਹਨਾਂ ਦੇ ਨਾਲ ਐਗਰੀ ਕਰ ਰਹੇ ਹਾਂ, ਜਾਂ ਉਹਨਾਂ ਦੇ ਨਾਲ ਅਸੀਂ ਲਗਾਤਾਰ ਰਾਬਤੇ ਦੇ ਵਿੱਚ ਹਾਂ, ਜਾਂ ਪੁਲਿਸ ਨੂੰ ਅਸੀਂ ਪੂਰਾ ਸਹਿਯੋਗ ਦੇ ਰਹੇ ਹਾਂ ਜਨੇਸੀ ਕੇਪ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਦੀ ਬਾਬਤ ਜੋ ਵੀ ਪੁਲਿਸ ਸਾਡੇ ਤੋਂ ਪੁੱਛਗਿੱਛ ਕਰ ਰਹੀ ਹੈ, ਤੇ ਉਦੋਂ ਅਸੀਂ ਪੁਲਿਸ ਨੂੰ ਪੂਰਾ ਸਹਿਯੋਗ ਕਰਾਂਗੇ। ਜਨਵਰੀ 28 ਦੀ ਇਹ ਘਟਨਾ ਹੈ, ਤੇ ਉਸ ਤੋਂ ਬਾਅਦ ਉਹਦੇ ਨਾਲ ਜਿਹੜੇ ਕਾਰੋਬਾਰੀ ਸਬੰਧ ਹੈ ਜਨੇਸੀ ਕੇਪ ਦੇ ਨਾਲ ਅਬੀਗਾਲੀਓ ਓਸ਼ੋ ਦਾ ਕਹਿਣਾ, ਜਿਹੜੇ ਡਾਇਰੈਕਟਰ ਨੇ ਰਹਿਮਾ ਗੋਲਡ ਫਿਜ਼ੀਓਥੈਰੇਪੀ ਦੇ, ਕਹਿੰਦੇ ਕਿ ਅਸੀਂ ਉਹਦੇ ਨਾਲ ਜਿੰਨੇ ਵੀ ਸਾਡੇ ਕਾਰੋਬਾਰ ਦੇ ਨਾਲ ਸੰਬੰਧ ਜੋ ਉਹਨਾਂ ਦੇ ਨਾਲ ਕੰਟਰੈਕਟ ਹੋਏ ਸੀ ਉਹ ਅਸੀਂ ਖਤਮ ਕਰ ਦਿੱਤੇ ਆ। ਸੋ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਨੇਡਾ ਦੇ ਵਿੱਚ ਜਿਹੜੀ ਆ ਉਹ ਨੈਸਲੇ ਕੈਨੇਡਾ ਦੇ ਵੱਲੋਂ ਫੂਡ ਦੇ ਨਾਲ ਸੰਬੰਧ ਤੇ ਖਬਰ ਹੈ।
ਨੈਸਲੇ ਕੈਨੇਡਾ ਨੇ ਇਹ ਫੈਸਲਾ ਕੀਤਾ ਹੈ ਕਿ ਅਗਲੇ 6 ਮਹੀਨਿਆਂ ਦੇ ਵਿੱਚ ਉਹ ਕੈਨੇਡਾ ਤੋਂ ਪੀਜ਼ਾ ਅਤੇ ਫਰੋਜ਼ਨ ਮੀਲ ਵਾਪਿਸ ਮੰਗਵਾ ਲਏਗੀ। ਫੂਡ ਮਾਹਰਾਂ ਦਾ ਕਹਿਣਾ ਕਿ ਇਸ ਦੇ ਨਾਲ ਸੁਪਰਮਾਰਕੀਟ ਦੇ ਫ੍ਰੀਜ਼ਰਸ ਨੈਸਲੇ ਦੇ ਵਧੀਆ ਪ੍ਰੋਡਕਟਸ ਤੋਂ ਜਿਹੜੇ ਲੋਕ ਪਸੰਦ ਕਰਦੇ ਨੇ ਇਹਨਾਂ ਚੀਜ਼ਾਂ ਨੂੰ, ਉਹ ਤੋਂ ਸੱਖਣੇ ਹੋ ਜਾਣਗੇ। ਕੈਨੇਡੀਅਨ ਗਰੋਸਰੀ ਸਟੋਰਸ ਦੇ ਵਿੱਚ ਜਿਹੜੇ ਨੈਸਲੇ ਦੇ 4 ਬ੍ਰਾਂਡ ਨਜ਼ਰ ਨਹੀਂ ਆਉਣਗੇ, ਉਹਨਾਂ ਦੇ ਵਿੱਚ ਡੈਲਸੀਓ, ਸਟੋਫਰਜ਼, ਲੀਨ ਕੁਈਨਸ ਤੇ ਲਾਈਫ ਕੁਈਨਸ ਸ਼ਾਮਲ ਨੇ। ਨੈਸਲੇ ਨੇ ਆਖਿਆ ਕਿ ਉਹ ਇਹਨਾਂ ਪ੍ਰੋਡਕਟਸ ਨੂੰ ਆਪਣੇ ਸਟੋਰਸ ਦੇ ਵਿੱਚੋਂ ਬਾਹਰ ਕਰਨ ਦੇ ਲਈ ਆਪਣੇ ਰੀਟੇਲ ਭਾਈਵਾਲਾਂ ਦੀ ਮਦਦ ਲਵੇਗੀ। ਨੈਸਲੇ ਦਾ ਕਹਿਣਾ ਹੈ ਕਿ ਉਹ ਲੰਮਾ ਸਮਾਂ ਚੱਲਣ ਵਾਲੀ ਬਿਜ਼ਨਸ ਗਰੋਥ ਦਾ ਸਪੋਰਟ ਕਰਨ ਵਾਲੀਆਂ ਵੰਨਗੀਆਂ ਜਿਵੇਂ ਕਿ ਕਨਫੈਕਸ਼ਨਰੀ, ਕੌਫੀ, ਆਈਸਕ੍ਰੀਮ, ਪ੍ਰੀਮੀਅਮ ਵਾਟਰ ਅਤੇ ਪੈਟ ਫੂਡ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਗੇ। ਨੈਸਲੇ ਕੈਨੇਡਾ ਦੇ ਪ੍ਰੈਜ਼ੀਡੈਂਟ ਸੀਈਓ ਜੌਨ ਕਰਮਾਈਕਲ ਦਾ ਕਹਿਣਾ ਹੈ ਕਿ ਇਸ ਫੈਸਲੇ ਦੇ ਨਾਲ ਕੰਪਨੀ ਉਹਨਾਂ ਵੰਨਗੀਆਂ ਦੇ ਵਿੱਚ ਨਿਵੇਸ਼ ਕਰ ਸਕੇਗੀ ਜਿਨ੍ਹਾਂ ਨੂੰ ਉਹ ਤਰਜੀਹ ਦਿੰਦੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ 17 ਸਾਲ ਦੇ ਅਲੜ ਦਾ ਕਤਲ ਹੋਣ ਬਾਰੇ ਪਤਾ ਲੱਗਿਆ। ਬਰਨਬੀ ਆਰਸੀ ਐਮਪੀ ਨੇ ਦੱਸਿਆ ਕਿ ਇੱਕ ਅਲੜ ਦੀ ਲਾਸ਼ ਗੋਲੀਆਂ ਦੇ ਨਾਲ ਵਿੰਨੀ ਹੋਈ ਸੀ ਤੇ ਇੱਕ ਗੱਡੀ ਦੇ ਵਿੱਚੋਂ ਬਰਾਮਦ ਹੋਈ ਸੀ ਤੇ ਪਤਾ ਇਹ ਲੱਗਿਆ ਕਿ ਇਹ ਜਿਹੜਾ ਅਲੜ ਹੈ ਇਹ ਅਫਗਾਨ ਮੂਲ ਦਾ ਹੈ। ਪੁਲਿਸ ਨੇ ਕਿਹਾ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਲੱਗਦਾ ਕਿ ਇਸ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਕਈ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਰ ਦੇ ਵਿੱਚੋਂ ਇੱਕ 17 ਸਾਲ ਦੇ ਅਲੜ ਦੀ ਲਾਸ਼ ਮਿਲੀ ਸੀ ਤੇ ਕਿਹਾ ਗਿਆ ਹੈ ਕਿ ਇਹ ਕਤਲ, ਪੁਲਿਸ ਦਾ ਕਹਿਣਾ ਇਹ ਹੈ ਕਿ ਇਹ ਕਤਲ ਕੀਤਾ ਹੋ ਸਕਦਾ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਤਾਂ ਉਹਨਾਂ ਨੂੰ ਹੁਣ ਵੱਧ ਠੰਡ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਕੋਲਡੈਸਟ ਟੈਂਪਰੇਚਰ ਜਿਹੜਾ ਉਹ ਕਿਹਾ ਜਾ ਰਿਹਾ ਟੋਰਾਂਟੋ ਨੂੰ ਫੇਸ ਕਰਨਾ ਪੈ ਸਕਦਾ। ਪਿਛਲੇ 4 ਸਾਲਾਂ ਦੇ ਵਿੱਚ ਜੇ ਕਿਸੇ ਨੇ ਟੋਰਾਂਟੋ ਦੀ ਠੰਡ ਵੇਖੀ ਹੈ ਤੇ ਉਹਨੂੰ ਉਸ ਤੋਂ ਵੀ ਜ਼ਿਆਦਾ ਠੰਡ ਝੱਲਣੀ ਪੈ ਸਕਦੀ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਇਹ ਵਾਰਨ ਕੀਤਾ ਗਿਆ ਹੈ ਕਿ ਇਸ ਵੇਲੇ ਜਿਹੜਾ ਸਿਟੀ ਦੇ ਇਹਨਾਂ ਇਲਾਕਿਆਂ ਦੇ ਵਿੱਚ ਤਾਪਮਾਨ ਆ ਉਹ -17 ਡਿਗਰੀ ਹੈ, ਜਦਕਿ ਫੀਲ ਇਹ ਹੋ ਰਿਹਾ ਕਿ ਜਿਵੇਂ -26 ਹੋਵੇ ਤੇ ਪਰ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਇਹ -30 ਤੱਕ ਵੀ ਜਿਹੜਾ ਉਹ ਹੋ ਸਕਦਾ, ਫੀਲ ਹੋ ਸਕਦਾ ਕਿਉਂਕਿ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਲਗਾਤਾਰ। ਤਾਂ ਇਸ ਵੇਲੇ ਜਿਹੜਾ ਟੈਂਪਰੇਚਰ ਸੀਗਾ ਉਹ -13 ਤੋਂ -17 ਤੱਕ ਸੀਗਾ, ਪਰ ਇਹ ਕਿਹਾ ਜਾ ਰਿਹਾ ਕਿ ਹੁਣ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਇਹ ਇਸ ਤੋਂ ਵੀ ਠੰਡਾ ਹੋ ਸਕਦਾ ਤੇ ਇਹ ਜਿਹੜੀ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਠੰਡ ਪੈ ਰਹੀ ਹੈ ਜਾਂ ਇਸ ਵੇਲੇ ਸਰਦੀ ਹੈ ਤਾਂ ਇਹ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਵੱਧ ਕਹੀ ਜਾ ਸਕਦੀ ਹੈ। ਤੇ ਜਾਂਦੇ ਗੱਲ ਕਰੀਏ ਪਿਛਲੇ ਦਿਨੀ ਬਰੈਂਪਟਨ ਦੇ ਵਿੱਚ ਜਿਹੜੀ ਸ਼ੂਟਿੰਗ ਦੀ ਵਾਰਦਾਤ ਵਾਪਰੀ ਸੀ ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਇੱਕ 40 ਸਾਲਾ ਬੰਦੇ ਨੂੰ ਗ੍ਰਿਫਤਾਰ ਕੀਤਾ ਤੇ ਇਹ ਜਿਹੜਾ ਇਨਸੀਡੈਂਟ ਵਾਪਰਿਆ ਸੀ ਉਹ ਸੀ ਏਰੀਆ ਆਫ ਕੈਂਡੀ ਕ੍ਰੀਜ਼ੈਂਟਸ ਐਂਡ ਮੇਜਰ ਵਿਲੀਅਮ ਸ਼ਾਰਪ ਡਰਾਈਵ ਦੇ ਲਾਗੇ ਤੇ ਪੁਲਿਸ ਨੇ ਹੁਣ ਇਸ ਮਾਮਲੇ ਦੇ ਵਿੱਚ ਓਰੇਨ ਬ੍ਰਾਇਨ ਨੂੰ ਚਾਰਜ ਕੀਤਾ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਇਸ ਵਾਰਦਾਤ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਇੱਕ ਅੱਗ ਲਾਉਣ ਵਾਲੀ ਵਾਰਦਾਤ ਦੇ ਵਿੱਚ ਵੀ ਇਹਦਾ ਹੱਥ ਜਿਹੜਾ ਉਹ ਹੋ ਸਕਦਾ ਹੈ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।